ਪੁਲ ਨਹੀਂ ਹੈਗਾ ਬਲਕਿ ਇੱਕ ਮੌਤ ਦਾ ਸਫ਼ਰ ਹੈਗਾ ਵਾ। ਇਹਦੇ ਉੱਤੇ ਸਿਰਫ 1.5 ਮਹੀਨੇ ਦੇ ਵਿੱਚ 3 ਮੌਤਾਂ ਜਿਹੜੀਆਂ ਨਾ ਹੋ ਚੁੱਕੀਆਂ ਤੇ ਦੀਵਾਰ ਜਨਾਬੇ ਵਾਲੀ ਛੋਟੀ ਹੋਣ ਦੀ ਵਜ੍ਹਾ ਤੋਂ ਜਾਂ ਖਤਰਨਾਕ ਮੋੜ ਹੋਣ ਦੀ ਵਜ੍ਹਾ ਤੋਂ ਉਹ ਪੁਲ ਤੋਂ ਨੀਚੇ ਗਿਰੇ ਆ। ਕਿ ਗੁਨਾਹ ਇਹਨੂੰ ਪੁਲ ਨੂੰ ਬਣਾਉਣ ਵਾਲਿਆਂ ਦਾ ਵਾ ਜਾਂ ਜਨਾਬੇ ਵਾਲੀ ਇਹਦੇ ਡਿਜ਼ਾਈਨਰ ਦਾ ਵਾ। ਨੈਸਪਾ ਵਾਲੇ ਨੇ ਕੋਈ ਉਹਨਾਂ ਕੋਲੋਂ ਇਹਦਾ ਡਿਜ਼ਾਈਨ ਤਿਆਰ ਕਰਵਾਇਆ। ਮੋੜ ਕਿੱਡਾ ਖਤਰਨਾਕ ਆ, ਇਹਦਾ ਕੀ ਹੱਲ ਆ, ਕੀ ਕਰਨਾ ਚਾਹੀਦਾ ਵਾ। ਉਹ 3 ਮੌਤਾਂ ਦੀ ਜ਼ਿੰਮੇਵਾਰੀ ਕਿਸ ਬੰਦੇ ਤੇ ਆਇਦ ਹੁੰਦੀ ਆ। ਤਿੰਨੇ ਹੀ ਮੌਤਾਂ ਜੁਮੇ ਵਾਲੇ ਦਿਨ ਹੋਈਆਂ। ਨੌਜਵਾਨ ਜਨਾਬੇ ਵਾਲੀ ਮੋਟਰਸਾਈਕਲ ਦੇ ਉੱਪਰ ਲੇਟ ਕੇ ਮੋਟਰਸਾਈਕਲ ਚਲਾ ਰਿਹਾ ਸੀਗਾ। ਮੈਂ ਕਹਾਂਗਾ ਕਿ ਇਹ 2.5 ਫੁੱਟ ਦੀ ਜਿਹੜੀ ਕੰਧ ਕੀਤੀ ਗਈ ਆ ਇਹ ਫਿਰ ਵੀ ਘੱਟ ਆ ਕਿ ਇਹਦੀ ਇੱਕ ਸ਼ਫਾਫ ਇਨਕੁਆਇਰੀ ਕਰ ਲੈਣੀ ਚਾਹੀਦੀ ਆ ਤਾਂ ਕਿ ਹਕਾਇਕ ਜਿਹੜੇ ਆ ਉਹ ਆਵਾਮ ਦੇ ਸਾਹਮਣੇ ਆਣ। अस्सलाम वालेकुम। ਅੱਛਾ ਜੀ, ਫੈਸਲਾਬਾਦ ਦੇ ਵਿੱਚ ਤਰੱਕੀਆਤੀ ਕੰਮਾਂ ਦਾ ਆਗਾਜ਼ ਹੋਇਆ ਤੇ ਉਹਦੇ ਵਿੱਚ ਫਲਾਈਓਵਰ ਜਿਹੜਾ ਝੁਮਰੇ ਨੂੰ ਜਾਂਦਾ ਨਾ ਇਹ ਵੀ ਬਣਾਉਣ ਦਾ ਫੈਸਲਾ ਕੀਤਾ ਗਿਆ। ਅੱਲਾ ਅੱਲਾ ਕਰਕੇ ਜਨਾਬੇ ਵਾਲੀ ਇਹ ਫਲਾਈਓਵਰ ਬਣ ਗਿਆ ਤੇ ਫਿਰ ਇਹਨੂੰ ਖੋਲ੍ਹਣ ਵਾਸਤੇ ਵਜ਼ੀਰ ਆਲਾ ਪੰਜਾਬ मोहतरमा मरियम नवाज़ का इंतज़ार शुरू हो गया। खैर जी, मोहतरमा मरियम नवाज़ साहबा का दौरा लेट होया, ऐसी आवाज़ चक्की तो यह पुल जनाबे वाली खुल गया। लेकिन सानू इस गल का अंदाज़ा नहीं सीगा कि यह पुल नहीं हैगा बल्कि एक मौत का सफ़र हैगा वा। ਇਹਦੇ ਉੱਤੇ सिर्फ 1.5 ਮਹੀਨੇ ਦੇ ਵਿੱਚ 3 ਮੌਤਾਂ ਜਿਹੜੀਆਂ ਨਾ ਹੋ ਚੁੱਕੀਆਂ ਔਰ ਤਿੰਨੇ ਹੀ ਮੌਤਾਂ ਜਿਹੜੀਆਂ ਨਾ ਮੋਟਰਸਾਈਕਲ ਸਵਾਰਾਂ ਦੀਆਂ ਹੋਈਆਂ। ਨੌਜਵਾਨ ਮੋਟਰਸਾਈਕਲ ਸਵਾਰਾਂ ਦੀਆਂ ਜਿਹੜੇ ਇਸ ਪੁਲ ਦੇ ਉੱਪਰੋਂ ਗੁਜ਼ਰ ਰਹੇ ਸੀਗੇ ਤੇ ਦੀਵਾਰ ਜਨਾਬੇ ਵਾਲੀ ਛੋਟੀ ਹੋਣ ਦੀ ਵਜ੍ਹਾ ਤੋਂ ਉਹ ਪੁਲ ਦੇ ਉੱਪਰੋਂ ਨੀਚੇ ਗਿਰੇ ਆ ਜਾਂ ਖਤਰਨਾਕ ਮੋੜ ਹੋਣ ਦੀ ਵਜ੍ਹਾ ਤੋਂ ਉਹ ਪੁਲ ਤੋਂ ਨੀਚੇ ਗਿਰੇ ਆ। ਉਹਨਾਂ ਦੀ ਰਫ਼ਤਾਰ ਤੇਜ਼ ਸੀਗੀ ਕੀ ਸੀ, ਇਹਦੇ ਤੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਬਕਾਇਦਾ ਤੌਰ ਤੇ, ਕਿਉਂਕਿ 1 ਤੋਂ 1.5 ਮਹੀਨੇ ਦੇ ਵਿੱਚ 3 ਮੌਤਾਂ ਬਿਲਕੁਲ ਕਾਬਲੇ ਕਬੂਲ ਨਹੀਂ ਹੈਗੀਆਂ। ਮੈਂ ਜਨਾਬੇ ਵਾਲੀ ਪਹਿਲੇ ਦੱਸਾਂਗਾ ਕਿ ਇਸ ਪੁਲ ਦੇ ਉੱਪਰ ਚੜ੍ਹਨ ਵਾਲਿਆਂ ਨੂੰ ਕੀ ਕਰਨਾ ਪਏਗਾ, ਫਿਰ ਅਸੀਂ ਦੱਸਾਂਗੇ ਕਿ ਗੁਨਾਹ ਇਹਨੂੰ ਪੁਲ ਨੂੰ ਬਣਾਉਣ ਵਾਲਿਆਂ ਦਾ ਵਾ ਜਾਂ ਜਨਾਬੇ ਵਾਲੀ ਇਹਦੇ ਡਿਜ਼ਾਈਨਰ ਦਾ ਵਾ। ਜਨਾਬ FDA ਦੇ DG ਸਾਹਿਬ ਕਹਿੰਦੇ ਨੇ ਕਿ ਅਸੀਂ ਪੂਰੀ ਦੁਨੀਆ ਦੇ ਸਭ ਤੋਂ ਮਾਇਆ ਨਾਜ਼ ਡਿਜ਼ਾਈਨਰ ਜਿਹੜੇ ਨੈਸਪਾ ਵਾਲੇ ਨੇ ਕੋਈ ਉਹਨਾਂ ਕੋਲੋਂ ਇਹਦਾ ਡਿਜ਼ਾਈਨ ਤਿਆਰ ਕਰਵਾਇਆ, ਬਲਕਿ ਅਸੀਂ ਰਿਕਵੈਸਟ ਕਰਕੇ ਕਿਹਾ ਕਿ ਜਨਾਬ ਸਾਡਾ ਡਿਜ਼ਾਈਨ ਤੁਸੀਂ ਹੀ ਬਣਾਉਣਾ ਵਾ। ਚਲੋ ਖੈਰ ਇੱਥੇ ਅੱਗੇ ਚੱਲਦੇ ਹਾਂ। ਇਹ ਲਿਖਿਆ ਸੀ 40 ਕਿਲੋਮੀਟਰ ਫੀ ਘੰਟਾ। 40 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਦੇ ਉੱਪਰੋਂ ਕੋਈ ਵੀ ਗੱਡੀ ਜਾਏਗੀ ਤੇ ਅੱਲਾ ਦੀ ਮਿਹਰਬਾਨੀ ਦੇ ਨਾਲ ਸਾਡੀ ਫੈਸਲਾਬਾਦੀ ਆਵਾਮ ਜਿਹੜੀ ਆ ਉਹ ਕੋਈ ਵੀ ਜਿਹੜੀ ਆ 40 ਕਿਲੋਮੀਟਰ ਫੀ ਘੰਟਾ ਨਹੀਂ ਜਾ ਰਹੀ। ਇਹ ਮੋਟਰਸਾਈਕਲ ਥੋੜਾ ਜਿਹਾ ਸਲੋ ਆ, ਇਹਦੇ ਨਾਲ ਜਿਹੜਾ ਪਰਲਾ ਜਾ ਰਿਹਾ ਵਾ ਅੱਲਾ ਦੀ ਮਿਹਰਬਾਨੀ ਨਾਲ ਸ਼ੂਟਰ ਹੀ ਜਾ ਰਿਹਾ। ਤੁਸੀਂ ਦੇਖੋ ਨਾ ਉਹ ਕਿਤੇ ਦੀ ਕਿਤੇ ਪਹੁੰਚ ਗਿਆ। ਜਿਹੜਾ ਪਿਛਲਾ ਜਵਾਨ ਸੀਗਾ ਇਹ ਜ਼ਰਾ ਸਲੋ ਸੀਗਾ। ਯਾਨੀ ਕਿ ਤੁਸੀਂ ਮੋਟਰਸਾਈਕਲ ਨਾਲ ਇੱਧਰ ਦਿਖਾਓ ਜ਼ਰਾ ਜੀ, ਮੋਟਰਸਾਈਕਲ ਨਾਲ ਕਿਸੇ ਵੱਲ ਦੇਖੋ, ਗੱਡੀ ਵੱਲ ਦੇਖੋ, ਕੋਈ ਵੀ ਜਿਹੜਾ ਵਾ 40 ਕਿਲੋਮੀਟਰ ਪਰ ਘੰਟਾ ਦੀ ਸਪੀਡ ਨਾਲ ਨਹੀਂ ਜਾ ਰਿਹਾ, ਸਾਰੇ ਸਪੀਡ ਹੀ ਜਾ ਰਹੇ ਆ। ਹੁਣ ਜਨਾਬੇ ਲਈ ਅਸੀਂ ਅੱਗੇ ਜਾ ਕੇ ਉਸ ਮੋੜ ਦਾ ਤੁਹਾਨੂੰ ਦੱਸਾਂਗੇ ਕਿ ਇਹ ਮੋੜ ਕਿੱਡਾ ਖਤਰਨਾਕ ਆ, ਇਹਦਾ ਕੀ ਹੱਲ ਆ, ਕੀ ਕਰਨਾ ਚਾਹੀਦਾ ਵਾ। ਕਿਉਂਕਿ ਤੁਸੀਂ ਦੂਸਰਾ ਕੋਈ ਵੀ ਪੁਲ ਦੇਖ ਲਓ ਤੇ ਇਹ ਪੁਲ ਦੇਖ ਲਓ, ਇਹਦੀ ਜ਼ਮੀਨ ਤੋਂ ਇਹ ਜਨਾਬੇ ਵਾਲੀ ਫੁੱਟਪਾਥ ਹੈਗਾ ਵਾ, ਇਹ ਕੋਈ 8 ਇੰਚ ਹੋਣਾ ਵਾ, ਉਸ ਤੋਂ ਬਾਅਦ ਜਨਾਬੇ ਵਾਲੀ ਇਹ ਕੋਈ 2.5 ਫੁੱਟ ਹੋਣਾ ਵਾ। ਅਗਰ ਤਾਂ ਇਹਦੇ ਨਾਲ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਵਾ ਤੇ ਮੈਂ ਕਹਾਂਗਾ ਬਿਲਕੁਲ ਕੋਈ ਨਹੀਂ ਹੈਗਾ। ਅਗਰ ਸ਼ਹਿਰੀਆਂ ਦੀ ਤੇਜ਼ ਰਫ਼ਤਾਰੀ ਆ ਤੇ ਉਹਨਾਂ ਨੂੰ ਆਪਣੀ ਜਗ੍ਹਾ ਤੇ ਸੋਚਣਾ ਪਏਗਾ। ਜਿਹੜੇ ਅਦਾਰੇ ਦਾ ਇਹਦੇ ਵਿੱਚ ਗੁਨਾਹ ਵਾ ਉਹਨੂੰ ਵੀ ਦੇਖਣਾ ਪਏਗਾ ਕਿ ਕਿਸ ਅਦਾਰੇ ਦਾ ਕਿੰਨਾ ਗੁਨਾਹ ਵਾ। ਉਹ 3 ਮੌਤਾਂ ਦੀ ਜ਼ਿੰਮੇਵਾਰੀ ਕਿਸ ਬੰਦੇ ਤੇ ਆਇਦ ਹੁੰਦੀ ਆ। ਅੱਗੇ ਜਾ ਕੇ ਤੁਹਾਨੂੰ ਹੋਰ ਦਿਖਾਉਂਦੇ ਆ। ਅੱਛਾ ਜੀ, ਮੈਂ ਤੈਨੂੰ ਹੁਣ ਖੂਨੀ ਪੁਲ ਹੀ ਕਹਾਂਗਾ ਕਿਉਂਕਿ ਜਿਹੜੇ ਪੁਲ ਨੇ ਸਾਡੇ 3 ਨੌਜਵਾਨ ਖਾਲੇ ਆ ਨਾ ਉਹਨੂੰ ਖੂਨੀ ਪੁਲ ਤੋਂ ਇਲਾਵਾ ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਮੈਂ ਜਨਾਬੇ ਵਾਲੀ ਹੁਣ ਉਸ ਮੋੜ ਤੇ ਮੌਜੂਦ ਆ। ਇਹ ਫੈਸਲਾ ਤੁਸੀਂ ਕਰਨਾ ਵਾ ਕਿ ਇਹਦੇ ਵਿੱਚ ਡਿਜ਼ਾਈਨਰ ਦੀ ਗਲਤੀ ਆ, ਇਹਦੇ ਵਿੱਚ ਕਿਹੜੀ ਗਲਤੀ ਆ। ਮੈਂ ਸਿਰਫ ਤੁਹਾਨੂੰ ਹਕਾਇਕ ਦੱਸਣੇ ਆ ਕਿ ਅਸਲ ਹਕਾਇਕ ਇਹ ਨੇ, ਬਾਕੀ ਫੈਸਲਾ ਸਾਡੀ ਫੈਸਲਾਬਾਦੀ ਆਵਾਮ ਨੇ ਕਰਨਾ ਵਾ। ਕਿਹਦਾ ਗੁਨਾਹ ਵਾ। ਸਪੀਡ ਨਾਲ ਪਿੱਛੇ ਗੱਡੀਆਂ ਜਾਂਦੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਕਿ ਇਹ ਲੋਕ 40 ਦੀ ਸਪੀਡ ਤੇ ਜਾ ਰਹੇ ਆ, 60 ਦੀ ਜਾ ਰਹੇ ਆ, 100 ਦੀ ਜਾ ਰਹੇ ਆ। ਇਹ ਫੈਸਲਾ ਵੀ ਤੁਸੀਂ ਕਰਨਾ ਵਾ। ਲੇਕਿਨ ਥੋੜ੍ਹੇ ਜਿਹੇ ਹਕਾਇਕ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਫੈਸਲਾਬਾਦ ਦੇ ਇਸ ਪੁਲ ਦੇ ਉੱਪਰ 3 ਮੌਤਾਂ ਹੋਈਆਂ ਨੇ। ਤਿੰਨੇ ਹੀ ਮੌਤਾਂ ਜੁਮੇ ਵਾਲੇ ਦਿਨ ਹੋਈਆਂ। ਜੁਮੇ ਵਾਲੇ ਦਿਨ ਰੋਡ ਦੇ ਉੱਪਰ ਰਸ਼ ਘੱਟ ਹੁੰਦਾ ਵਾ ਤੇ ਜਿਹੜੇ ਲੋਕ ਇੱਥੇ ਦੇ ਸੀ ਐਨੀ ਸ਼ਾਇਦ ਸੀਗੇ, ਉਹਨਾਂ ਦਾ ਇਹ ਕਹਿਣਾ ਵਾ ਕਿ ਤੇਜ਼ ਰਫ਼ਤਾਰੀ ਦੇ ਨਾਲ ਲੋਕ ਬੱਚੇ ਜਿਹੜੇ ਆ ਉਹ ਗੁਜ਼ਰ ਰਹੇ ਸੀਗੇ, ਜਿਹਦੀ ਵਜ੍ਹਾ ਤੋਂ ਜਨਾਬੇ ਵਾਲੀ ਇਹ ਹਾਦਸਾ ਪੇਸ਼ ਆਏ। ਇੱਕ ਨੌਜਵਾਨ ਦਾ ਜਿਹਦੀ ਪਹਿਲੇ ਦਿਨ ਮੌਤ ਵਾਕਿਆ ਹੋਈ ਆ ਉਹਦੇ ਬਾਰੇ ਇਹ ਕਿਹਾ ਜਾਂਦਾ ਵਾ ਕਿ ਉਹ ਨੌਜਵਾਨ ਜਨਾਬੇ ਵਾਲੀ ਮੋਟਰਸਾਈਕਲ ਦੇ ਉੱਪਰ ਲੇਟ ਕੇ ਮੋਟਰਸਾਈਕਲ ਚਲਾ ਰਿਹਾ ਸੀਗਾ। ਅਚਾਨਕ ਜਦੋਂ ਇਸ ਸਾਈਡ ਨੂੰ ਗਿਆ ਵਾ ਤੇ ਜਨਾਬੇ ਵਾਲੀ ਉਹ ਨੀਚੇ ਗਿਰ ਗਿਆ ਵਾ ਤੇ ਉਹਦੀ ਮੌਤ ਵਾਕਿਆ ਹੋ ਗਈ। ਜਦਕਿ ਜਿਹੜੇ ਦੂਸਰੇ 2 ਨੌਜਵਾਨ ਸੀਗੇ ਉਹਨਾਂ ਦੀ ਮੌਤ ਵੀ ਤੇਜ਼ ਰਫ਼ਤਾਰੀ ਦੇ ਬਾਇਸ ਹੀ ਹੋਈ ਆ। ਲੇਕਿਨ ਇਸ ਸਾਰੀ ਸੂਰਤ ਹਾਲ ਦੇ ਵਿੱਚ ਮੈਂ ਕਹਾਂਗਾ ਕਿ ਇਹ 2.5 ਫੁੱਟ ਦੀ ਜਿਹੜੀ ਕੰਧ ਕੀਤੀ ਗਈ ਆ ਇਹ ਫਿਰ ਵੀ ਘੱਟ ਆ। ਇਹਦੇ ਵਿੱਚ ਕਿਤੇ ਨਾ ਕਿਤੇ
ਡਿਜ਼ਾਈਨ ਦੇ ਵਿੱਚ ਫਾਲਟ ਜ਼ਰੂਰ ਹੈਗਾ ਵਾ। ਅਸੀਂ ਫੈਸਲਾਬਾਦ ਦੇ ਰਹਿਸ਼ੀ ਹਾਂ, ਜਿਹੜੇ ਫੈਸਲਾਬਾਦ ਦੇ ਜਿੰਨੇ ਵੀ ਪੁਰਾਣੇ ਰਹਿਸ਼ੀ ਨੇ, ਸਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਉਹਨਾਂ ਦਾ ਵੀ ਇਹ ਕਹਿਣਾ ਵਾ ਸ਼ਹਿਰ ਦੇ ਵਿੱਚ ਹੋਰ ਵੀ ਪੁਲ ਨੇ, ਲੇਕਿਨ ਉਹਨਾਂ ਪੁਲਾਂ ਦੇ ਉੱਪਰੋਂ ਕਦੀ ਵੀ ਕੋਈ ਗਿਰ ਕੇ ਮੌਤ ਨਹੀਂ ਹੋਈ। ਕਿਆ ਇਹ ਐਸਾ ਨਵਾਂ ਖੂਨੀ ਪੁਲ ਹੀ ਕਿਉਂ ਆ ਗਿਆ ਜਿਹਦੇ ਉੱਪਰੋਂ ਗਿਰ ਕੇ ਅਮਵਾਤ ਹੋਣ ਲੱਗ ਗਈਆਂ? ਨੌਜਵਾਨ ਜਿਹੜੇ ਲੜਕੇ ਨੇ ਉਹ ਗਿਰ ਕੇ ਆਪਣੀ ਜ਼ਿੰਦਗੀ ਦੀ ਬਾਜ਼ੀ ਕਿਉਂ ਹਾਰਨ ਲੱਗ ਗਏ? ਲਿਹਾਜ਼ਾ ਮੇਰੀ ਜਿਹੜੇ ਆਲਾ ਹੁਕਮਰਾਨ ਨੇ ਉਹਨਾਂ ਦੇ ਅੱਗੇ ਗੁਜ਼ਾਰਿਸ਼ ਆ ਕਿ ਇਹਦੀ ਇੱਕ ਸ਼ਫਾਫ ਇਨਕੁਆਇਰੀ ਕਰ ਲੈਣੀ ਚਾਹੀਦੀ ਆ ਤਾਂ ਕਿ ਹਕਾਇਕ ਜਿਹੜੇ ਆ ਉਹ ਆਵਾਮ ਦੇ ਸਾਹਮਣੇ ਆਣ। ਬਾਕੀ 40 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਤੋਂ ਇੱਥੇ ਕੋਈ ਮੋਟਰਸਾਈਕਲ ਵੀ ਨਹੀਂ ਜਾਂਦੀ, ਕੋਈ ਗੱਡੀ ਨਹੀਂ ਜਾਂਦੀ, ਕੋਈ ਰਕਸ਼ਾ ਨਹੀਂ ਜਾਂਦਾ। ਇੱਥੋਂ ਤੱਕ ਕਿ ਜਿਹੜੇ ਖੋਤਾ ਰੇੜੀਆਂ ਵਾਲੇ ਨਾ ਉਹਨਾਂ ਦੀ ਸਪੀਡ ਵੀ ਜਿਹੜੀ ਹੈ ਨਾ 40 ਕਿਲੋਮੀਟਰ ਫੀ ਘੰਟਾ ਤੋਂ ਜ਼ਿਆਦਾ ਹੀ ਇੱਥੇ ਲੱਗਦੀ ਆ। ਅੱਗੇ ਜਿਹੜੇ ਹਾਲਾਤ ਆ ਉਹ ਤੁਸੀਂ ਬਿਹਤਰ ਜਾਣ ਸਕਦੇ ਹੋ। ਮੈਂ ਤਾਂ ਜਨਾਬੇ ਵਾਲੀ ਗੁਜ਼ਾਰਿਸ਼ ਕਰ ਸਕਦਾ ਸੀਗਾ ਆਵਾਮ ਅੱਗੇ ਵੀ ਤੇ ਅਫਸਰਾਨੇ ਬਾਲਾ ਅੱਗੇ ਵੀ। ਆਵਾਮ ਅੱਗੇ ਗੁਜ਼ਾਰਿਸ਼ ਇਹ ਕਰਾਂਗਾ ਕਿ ਜਨਾਬ ਜਿਹੜਾ ਬੋਰਡ ਉਹਨਾਂ ਨੇ ਸਟਾਰਟ ਦੇ ਵਿੱਚ ਲਾਇਆ ਹੋਇਆ ਵਾ ਉਹ 'ਤੇ ਅਮਲ ਦਰਾਮਦ ਕਰੋ। 40 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਇਹਦੇ ਉੱਪਰ ਆਪਣੀ ਗੱਡੀ ਲੈ ਕੇ ਆਓ। ਅਫਸਰਾਨੇ ਬਾਲਾ ਨੂੰ ਗੁਜ਼ਾਰਿਸ਼ ਇਹ ਕਰਾਂਗਾ ਕਿ ਸਰ ਇਹਨਾਂ ਸਾਰੇ ਮਾਮਲਾਤ ਦੀ ਇੱਕ ਸ਼ਫਾਫ ਇਨਕੁਆਇਰੀ ਕਰਾਓ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਏ। ਬਹੁਤ ਸ਼ੁਕਰੀਆ।